कीटनाशਕਾਂ ਏਜੰਸੀਆਂ ਦੀ ਦੇਣ ਨੇ, ਸਫੈਦਾ ਏਜੰਸੀਆਂ ਦੀ ਦੇਣ ਆ। ਭਾਰਤ ਦੇਖਦੀ ਹਰੇਕ ਸਟੇਟ ਦਾ ਬੰਦਾ ਸਾਡੇ ਪੰਜਾਬ ਦੇ ਵਿੱਚ ਆ ਜਾਂਦਾ, ਉਹ ਏਜੰਸੀਆਂ ਦੀ ਦੇਣ ਆ। ਜਿਹੜੀ ਖੇਤਾਂ ਨੂੰ ਬਿਜਲੀ ਫ੍ਰੀ ਦੇ ਰਹੇ ਆ, ਇਹ ਏਜੰਸੀਆਂ ਦੀ ਗੇਮ ਆ। ਪੰਜਾਬੀਆਂ ਤੋਂ ਬੱਚੇ ਪੈਦਾ ਨਹੀਂ ਹੋ ਰਹੇ। 625 ਬੇਬੀ ਟਿਊਬ ਸੈਂਟਰ ਨੇ ਸਾਡੇ ਪੰਜਾਬੀਆਂ ਨੂੰ, ਤਾਂ ਇਹ ਨਹੀਂ ਅੱਧਿਆਂ ਨੂੰ ਪਤਾ ਵੀ ਬੇਬੀ ਟਿਊਬ ਸੈਂਟਰ ਭਲਾ ਕੀ ਨੇ। ਹੁਣ ਸਾਡੇ ਖਾਲਸਾ ਦੀ ਗੱਲ ਤਾਂ ਹੋਈ ਜਾਂਦੀ ਆ ਬਾਈ ਜੀ, ਇੱਕ ਹੋਊਗਾ ਹੀ ਬਣਿਆ ਹੋਇਆ ਵਾ ਬਾਈ ਜੀ। ਇੱਥੇ ਤਾਂ ਭਾਰਤ ਦੇਸ਼ ਦਾ ਇੰਨੇ ਸੂਬਿਆਂ ਦੇ ਬੰਦੇ ਆ ਗਏ ਤੇ ਬਾਈ ਜੀ ਇੱਥੇ ਪੰਜਾਬ 'ਚ ਇਹ ਚੀਜ਼ ਦਾ ਵਿਰੋਧ ਹੋ ਜਾਣਾ ਵਾ, ਕਿਉਂਕਿ ਪੰਜਾਬੀਆਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਨੇ। 85% ਦਾ ਪੰਜਾਬ ਦੇ ਮੁਰਦਾ ਲੋਕ ਨੇ ਸਾਡੇ। ਅਸੀਂ ਤਾਂ ਆਪਣੇ ਹੁਣ ਤੱਕ ਗੁਰੂ ਦਾ ਇਨਸਾਫ ਨਹੀਂ ਲੈ ਸਕੇ ਹੈਗੇ। ਵਿਰਾਸਤ ਦੇ ਵਿੱਚ ਸਾਨੂੰ ਦਲੇਰੀ ਮਿਲੀ, ਵਿਰਾਸਤ ਦੇ ਵਿੱਚ ਸਾਨੂੰ ਜਜ਼ਬਾ ਮਿਲਿਆ, ਵਿਰਾਸਤ ਦੇ ਵਿੱਚ ਸਾਨੂੰ ਕੁਰਬਾਨੀਆਂ ਕਰਨੀਆਂ ਮਿਲੀਆਂ। ਫਿਰ ਵੀਰ ਜੀ ਸਾਨੂੰ ਵਿਰਾਸਤ ਦੇ ਵਿੱਚ ਅਫੀਮ ਡੋਡੇ ਮਿਲੇ ਨੇ। ਹਰੀ ਸਿੰਘ ਨਲੂਆ, ਬੰਦਾ ਬਹਾਦਰ, ਜੱਸਾ ਸਿੰਘ ਆਲੂਵਾਲੀਆ, ਸ਼ਹੀਦ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਇਹਨਾਂ ਵੇਲੇ ਕਿਹੜਾ ਅਫੀਮ ਡੋਡੇ ਨਹੀਂ ਹੁੰਦੇ ਸੀਗੇ। ਉਸ ਟਾਈਮ ਸਾਡਾ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਨਹੀਂ ਸੀਗਾ। ਹੁਣ ਅਕਾਲ ਤਖਤ ਦੇ ਜਥੇਦਾਰ ਨੇ ਤਾਂ ਹੁਣ ਤਾਂ ਸਿੱਧੀ ਵਾਰੀ ਕਹਿਤਾ ਵੀ ਪੰਜਾਬਣਾਂ ਦੀਆਂ ਕੁੱਖਾਂ ਦੇ ਵਿੱਚ ਯੂਪੀ ਬਿਹਾਰ ਦੇ ਭਈਆਂ ਦਾ ਬੀਰਜ ਪਾਇਆ ਜਾ ਰਿਹਾ ਵਾ। ਕਿੰਨੀ ਸ਼ਰਮ ਵਾਲੀ ਗੱਲ ਵਾ। ਮਾਰੂ ਨਸ਼ੇ ਕਰਕੇ ਪਿਓ ਧੀ ਦੇ ਨਾਲ ਬਲਾਤਕਾਰ ਕਰ ਰਿਹਾ, ਭਾਈ ਭੈਣ ਦੇ ਨਾਲ ਬਲਾਤਕਾਰ ਕਰ ਰਿਹਾ। ਜਦੋਂ ਦਾ ਪੰਜਾਬੀਆਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕੀਤਾ, ਉਸ ਦਿਨ ਤੋਂ ਬਾਅਦ ਇਹ ਪੰਜਾਬ ਟਾਰਗੇਟ ਤੇ ਆ ਗਿਆ ਸੀਗਾ। ਉਸ ਦਿਨ ਤੋਂ ਹੀ ਰਾਜੀਵ ਗਾਂਧੀ ਨੇ ਏਜੰਸੀਆਂ ਨੂੰ ਬੁਲਾਇਆ, ਏਜੰਸੀਆਂ ਨੂੰ ਬੁਲਾ ਕੇ ਇਹੀ ਪਲਾਨ ਤਿਆਰ ਕੀਤਾ ਸੀਗਾ ਵੀ ਅਸੀਂ ਪੰਜਾਬ ਨੂੰ ਚਾਰੋਂ ਖਾਨੇ ਚਿੱਤ ਕਿਵੇਂ ਕਰਨਾ ਵਾ। ਮੈਂ ਕਹਿੰਦਾ ਸਾਰੇ ਲੀਡਰਾਂ ਦੇ ਡੋਪ ਟੈਸਟ ਕਰਾ ਲਓ। ਕਿਸੇ ਲੀਡਰ ਤੇ ਐਮਪੀ ਦੀ ਫੀਮ ਨਿਕਲੂਗੀ, ਕਿਸੇ ਦੇ ਸ਼੍ਰੀਨਗਰ ਦੀ ਨਿਕਲੂਗੀ, ਕਿਸੇ ਦੇ ਅੰਬਾਲ ਦੀ ਨਿਕਲੂਗੀ। ਡੋਡਾ ਇੱਕ ਇਹੋ ਜਿਹਾ ਸਾਊ ਬਕਿਰਤੀ ਦਾ ਨਸ਼ਾ ਵਾ, ਇਹਨਾਂ ਸਾਊ ਬਕਿਰਤੀ ਦਾ ਨਸ਼ਾ ਵਾ। ਜੇਕਰ ਬੰਦਾ ਕੋਈ ਉੱਥੇ ਖੜਾ ਕਿਸੇ ਤੇ ਜ਼ੁਲਮ ਹੁੰਦਾ ਵਾ ਤਾਂ ਡੋਡੇ ਵਾਲਾ ਜਾ ਕੇ ਉਹ ਬੰਦੇ ਨੂੰ ਛਡਾਊਗਾ। ਇਹ ਨਹੀਂ ਹੈਗਾ ਵੀ ਉਹ ਤਮਾਸ਼ਾ ਦੇਖਦਾ ਰਹੂਗਾ। ਜੇ ਡੋਡੇ ਵਾਲਾ ਕੋਈ ਐਕਸੀਡੈਂਟ ਖੜਾ ਹੋਊਗਾ ਤਾਂ ਉਹਨੂੰ ਚੱਕੂਗਾ ਜਾ ਕੇ। ਵੀ ਕਹਿਣ ਦਾ ਮਤਲਬ ਕੀ ਆ, ਇੱਕ ਦਿਆਲੂ ਟਾਈਪ ਨਸ਼ਾ ਫੀਮ ਡੋਡੇ ਨੇ। ਕਿੰਨੇ ਵੀ ਐਸਐਸਪੀ ਨੇ, ਜਿੰਨੇ ਵੀ ਆਈਪੀਐਸ ਨੇ, ਇਹ ਸਾਰੇ ਦਿੱਲੀ ਤੋਂ ਬਣ ਕੇ ਆਉਂਦੇ ਨੇ। ਇਹ ਪੰਜਾਬ ਦਾ ਘੱਟ ਦਿੱਲੀ ਵਾਲਿਆਂ ਦਾ ਜ਼ਿਆਦਾ ਹੁਕਮ ਮੰਨਦੇ ਨੇ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਤਲ ਕੀਤਾ, ਜਿਸ ਦਿਨ ਤੋਂ ਕਤਲ ਕੀਤਾ ਅਸੀਂ ਤਾਂ ਉਸ ਦਿਨ ਤੋਂ ਹੀ ਪੰਜਾਬੀ ਟਾਰਗੇਟ ਤੇ ਆਏ ਹੋਏ ਆ। ਇੱਥੇ ਤਾਂ ਉਹ ਗੱਲ ਆ ਵੀ ਕੁੱਤੀ ਆ ਚੋਰਾਂ ਦੇ ਨਾਲ ਮਿਲੀ ਹੋਈ ਆ। ਮੈਂ ਆਮ ਆਦਮੀ ਪਾਰਟੀ ਦਾ ਵਰਕਰ ਆ ਤੇ ਹਜੇ 1.5 ਸਾਲ ਹੋ ਗਏ। ਮੈਂ ਕਹਿੰਦਾ ਵੀ ਮੈਂ 2 ਸਾਲ ਹੋਰ ਦੇਖ ਲਵਾਂ। ਇਸ ਉਮੀਦ ਨਾਲ ਆਮ ਆਦਮੀ ਪਾਰਟੀ 'ਚ ਆਇਆ ਸੀ ਵੀ ਇਹ ਸਿਸਟਮ ਦੇ ਵਿੱਚ ਬਦਲਾਅ ਆਊਗਾ। ਘਰ ਜਿਹੜੇ ਪਿੰਡਾਂ ਦੇ ਵਿੱਚ ਬਣਦੇ ਸਿਵੇ ਨੇ, ਘਰਾਂ ਦੇ ਵਿੱਚ ਪੈਂਦੇ ਵਹਿਣ ਨੇ, ਉਹਨਾਂ ਤੇ ਰੋਕ ਲੱਗੂਗੀ। ਤੇ ਬਾਈ ਜੀ ਮੈਂ ਤਾਂ ਆਪਣੇ ਲੀਡਰ ਭਗਵੰਤ ਮਾਨ ਤੇ ਹੈਰਾਨ ਆ। ਪਤਾ ਨਹੀਂ ਉਹ ਮੈਨੂੰ ਤਾਂ ਲੱਗਦਾ ਜਿਸ ਹਿਸਾਬ ਦਾ ਬੰਦਾ ਸੀ ਨਾ ਭਗਵੰਤ ਮਾਨ, ਉਹਦੇ ਤੇ ਬਹੁਤ ਜ਼ਿਆਦਾ ਦਬਾਅ ਆ ਉੱਪਰੋਂ। ਵੈਸੇ ਹੁਣ ਸ਼ੇਰਾਂ ਦੀ ਕੌਮ ਪੰਜਾਬੀ ਨਹੀਂ ਰਹੀ, ਹੁਣ ਤਾਂ ਆਲਸੀਆਂ ਦੀ ਕੌਮ ਬਣ ਗਈ ਆ। ਸੋ ਮਾਨਸੇ ਵਿਖੇ ਝੋਟੇ ਦੇ ਹੱਕ ਦੇ ਵਿੱਚ ਇਕੱਠ ਹੋਇਆ। ਕੀ ਸਹੀ ਹੈ ਕੀ ਗਲਤ ਹੈ, ਇਸ ਤੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ। ਸਟੇਜ ਜਾਰੀ ਹੈ। ਸਾਡੇ ਨਾਲ ਡਾਕਟਰ ਰਣਜੀਤ ਸਿੰਘ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ ਜੋ ਕੁਝ ਵੀ ਹੋ ਰਿਹਾ ਪੰਜਾਬ ਦੇ ਵਿੱਚ। ਨਸ਼ਿਆਂ ਨੇ ਇਸ ਸਮੇਂ ਹਰ ਘਰ ਦੇ ਵਿੱਚ ਪੈਰ ਰੱਖ ਲਿਆ ਤੇ ਲੱਕ ਤੋੜਿਆ ਪਿਆ। ਇਸ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਹੈ, ਇਸ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਜਾਂ ਫਿਰ ਇਸ ਦਾ ਬਦਲ ਹੀ ਇੱਕ ਹੱਲ ਹੈ, ਉਸ ਤੇ ਚਰਚਾ ਕਰਾਂਗੇ। ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਸਵਾਲ ਮੇਰਾ ਪਹਿਲਾ ਇਹੀ ਹੈ ਕਿ ਇਸ ਦਾ ਜਿਹੜਾ ਨਸ਼ਾ ਇਹ ਵਿਕ ਰਿਹਾ, ਜਿਹਦੇ ਤੇ ਝੋਟਾ ਵੀ ਗੱਲ ਕਰਦਾ ਸੀ ਕਿ ਸਿੰਥੈਟਿਕ ਨਸ਼ਾ ਜਿਹੜੇ ਡਰੱਗਸ ਨੇ ਜਾਂ ਫਿਰ ਗੋਲੀਆਂ ਨੇ ਜਾਂ ਟੀਕੇ ਲਾਏ ਜਾਂਦੇ ਨੇ, ਇਹਦਾ ਬਦਲ ਲੱਭਣ ਦੀ ਲੋੜ ਹੈ ਜਾਂ ਫਿਰ ਇਹਨੂੰ ਜੜ ਤੋਂ ਖਤਮ ਕਰਕੇ ਵੀ ਕਿਸੇ ਨੂੰ ਬਚਾਇਆ ਜਾ ਸਕਦਾ ਹੈ? ਦੇਖੋ ਬਾਈ ਜੀ, ਕੋਈ ਦੁਨੀਆ ਦਾ ਇੱਕ ਦੇਸ਼ ਦੱਸ ਦਿਓ ਜੋ ਕੋਈ ਨਸ਼ਾ ਮੁਕਤ ਆ। ਅਸੀਂ 7.5 ਸਾਲਾਂ ਤੋਂ ਇਹ ਮੰਗ ਕਰਦੇ ਆ ਵੀ ਜੇਕਰ ਚਿੱਟੇ ਦਾ ਲੱਕ ਤੋੜਨਾ ਵਾ, ਜੋ ਸਾਨੂੰ ਵਿਰਾਸਤ ਦੇ ਵਿੱਚ ਬੂਟੀ ਮਿਲੀ ਆ ਅਫੀਮ ਡੋਡਿਆਂ ਦੇ, ਅਫੀਮ ਡੋਡਿਆਂ ਨੂੰ ਪੰਜਾਬ ਦੇ ਵਿੱਚ ਲਾਗੂ ਕਰਨਾ ਪੈਣਾ ਵਾ। ਬਾਈ ਜੀ ਇਹ ਤੋਂ ਵੱਧ ਪੰਜਾਬ ਦੀ ਬਦਕਿਸਮਤੀ ਕੀ ਹੋ ਸਕਦੀ ਆ? ਸ਼ੇਰਾਂ ਦੀ ਕੌਮ ਪੰਜਾਬੀ ਜਿਹਨੂੰ ਕਹਿੰਦੇ ਹੁੰਦੇ ਨੇ, ਵੈਸੇ ਹੁਣ ਸ਼ੇਰਾਂ ਦੀ ਕੌਮ ਪੰਜਾਬੀ ਨਹੀਂ ਰਹੀ, ਹੁਣ ਤਾਂ ਆਲਸੀਆਂ ਦੀ ਕੌਮ ਬਣ ਗਈ ਆ। ਅਕਾਲ ਤਖਤ ਦੇ ਜਥੇਦਾਰ ਨੇ ਤਾਂ ਹੁਣ ਤਾਂ ਸਿੱਧੀ ਵਾਰੀ ਕਹਿਤਾ ਵੀ ਪੰਜਾਬਣਾਂ ਦੀਆਂ ਕੁੱਖਾਂ ਦੇ ਵਿੱਚ ਯੂਪੀ ਬਿਹਾਰ ਦੇ ਭਈਆਂ ਦਾ ਬੀਰਜ ਪਾਇਆ ਜਾ ਰਿਹਾ ਵਾ। ਕਿੰਨੀ ਸ਼ਰਮ ਵਾਲੀ ਗੱਲ ਵਾ। ਅਸੀਂ ਕਹਿੰਦੇ ਆ ਬਾਈ ਜੀ, ਜਿੱਥੇ ਮਾਰੂ ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਮਾਰਿਆ ਵਾ, ਜਿੱਥੇ ਮਾਰੂ ਨਸ਼ਿਆਂ ਨੇ ਪੰਜਾਬ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਵਾ। ਹੁਣ ਤੁਸੀਂ ਦੇਖੋ ਕਪੂਰਥਲੇ ਦੇ ਵਿੱਚ ਇੱਕ ਬੰਦੇ ਨੇ, ਇੱਕ ਪੁੱਤ ਨੇ ਮਾਰੂ ਨਸ਼ੇ ਕਰਕੇ ਆਪਣੀ ਮਾਂ 70 ਸਾਲਾ ਮਾਂ ਦੇ ਨਾਲ ਬਲਾਤਕਾਰ ਕੀਤਾ। ਅੱਜ ਤੁਸੀਂ ਦੇਖੋ ਮਾਰੂ ਨਸ਼ੇ ਕਰਕੇ ਪਿਓ ਧੀ ਦੇ ਨਾਲ ਬਲਾਤਕਾਰ ਕਰ ਰਿਹਾ, ਭਾਈ ਭੈਣ ਦੇ ਨਾਲ ਬਲਾਤਕਾਰ ਕਰ ਰਿਹਾ। ਭਾਈ ਜੀ ਜਦੋਂ ਪੰਜਾਬ ਦੇ ਵਿੱਚ ਅਫੀਮ ਡੋਡੇ ਲਾਗੂ ਹੁੰਦੇ ਸੀਗੇ, ਇਹ ਸਾਡੇ ਪੰਜਾਬ ਦੇ ਵਿੱਚ ਜਿੱਥੇ ਕੋਈ ਮਾਵਾਂ ਦਾ ਪੁੱਤ ਮਰਿਆ ਨਹੀਂ ਸੀਗਾ, ਉੱਥੇ ਰਿਸ਼ਤੇ ਤਾਰ-ਤਾਰ ਨਹੀਂ ਸੀ ਹੋਏ ਹੈਗੇ। ਅਸੀਂ ਤਾਂ ਪੰਜਾਬ ਦੇ ਲੋਕਾਂ ਜਿਹੜੇ ਵੀ ਜਿਹਦੇ ਵਿੱਚ ਵੀ ਦਮ ਹੈਗਾ ਵਾ, ਜਿਹੜੇ ਕਿ ਅਫੀਮ ਡੋਡਿਆਂ ਦਾ ਵਿਰੋਧ ਕਰਦੇ ਨੇ, ਸਾਨੂੰ ਉਹਦਾ ਨੁਕਸਾਨ ਦੱਸੇ। ਅਸੀਂ ਤਾਂ ਬਾਈ ਜੀ
ਪੂਰੇ ਕਰੋੜਾਂ ਰੁਪਏ ਦੇ ਨਾਮ ਰੱਖੇ ਹੋਏ ਨੇ। ਇੱਕ ਪਲਾਟ ਰੱਖਿਆ ਹੋਇਆ ਵਾ ਜਗਮੀਤ ਬਾਈ ਹੋਣਾ ਨੇ ਵੀ ਸਾਨੂੰ ਅਫੀਮ ਡੋਡਿਆਂ ਦਾ ਘਾਤਕ ਗੁਣਾ ਬਾਰੇ ਦੱਸੋ, ਕਰੋੜ ਰੁਪਈਆ ਨਾਮ ਤੇ ਇੱਕ ਪਲਾਟ ਲੈ ਜਾਓ। ਕਿਉਂਕਿ ਦੇਖੋ ਬਾਈ ਜੀ, ਸਮਝਣ ਦੀ ਇਹ ਲੋੜ ਆ ਵੀ ਇਹ ਪੰਜਾਬ ਦੇ ਵਿੱਚ ਹੋ ਕਿਉਂ ਰਿਹਾ ਵਾ। ਜਦੋਂ ਦਾ ਪੰਜਾਬੀਆਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕੀਤਾ, ਉਸ ਦਿਨ ਤੋਂ ਬਾਅਦ ਇਹ ਪੰਜਾਬ ਟਾਰਗੇਟ ਤੇ ਆ ਗਿਆ ਸੀਗਾ। ਇੱਕ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਕਰਨਾ ਛੋਟੇ ਵੀਰ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ। ਉਸ ਦਿਨ ਤੋਂ ਹੀ ਰਾਜੀਵ ਗਾਂਧੀ ਨੇ ਏਜੰਸੀਆਂ ਨੂੰ ਬੁਲਾਇਆ, ਏਜੰਸੀਆਂ ਨੂੰ ਬੁਲਾ ਕੇ ਇਹੀ ਪਲਾਨ ਤਿਆਰ ਕੀਤਾ ਸੀਗਾ ਵੀ ਅਸੀਂ ਪੰਜਾਬ ਨੂੰ ਚਾਰੋਂ ਖਾਨੇ ਚਿੱਤ ਕਿਵੇਂ ਕਰਨਾ ਵਾ। ਸਫੈਦਾ, ਸਾਡਾ ਸਫੈਦਾ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਪਲਾਤਾ। ਹੁਣ ਤਾਂ ਕਿਸਾਨ ਜਥੇਬੰਦੀਆਂ ਦੇ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈਸ ਕਾਨਫਰੰਸ ਕਰਤੀ ਵੀ 4-5 ਸਾਲਾਂ ਨੂੰ ਪੰਜਾਬ ਨੇ ਬੰਜਰ ਹੋ ਜਾਣਾ ਵਾ। ਹਰ ਘਰ ਦੇ ਵਿੱਚ ਮਰੀਜ਼ ਹੈ। ਕੀਟਨਾਸ਼ਕਾਂ ਏਜੰਸੀਆਂ ਦੀ ਦੇਣ ਨੇ, ਸਫੈਦਾ ਏਜੰਸੀਆਂ ਦੀ ਦੇਣ ਆ। ਭਾਰਤ ਦੇਖਦੀ ਹਰੇਕ ਸਟੇਟ ਦਾ ਬੰਦਾ ਸਾਡੇ ਪੰਜਾਬ ਦੇ ਵਿੱਚ ਆ ਜਾਂਦਾ, ਉਹ ਏਜੰਸੀਆਂ ਦੀ ਦੇਣ ਆ। ਜਿਹੜੀ ਖੇਤਾਂ ਨੂੰ ਬਿਜਲੀ ਫ੍ਰੀ ਦੇ ਰਹੇ ਆ, ਇਹ ਏਜੰਸੀਆਂ ਦੀ ਗੇਮ ਆ। ਕਿਹੜੇ ਪਾਸਿਓਂ ਦੇਖੋ 5-7 ਸਾਲ ਬਾਅਦ ਪੰਜਾਬ ਨੇ ਬੰਜਰ ਹੋ ਜਾਣਾ। ਪੰਜਾਬੀਆਂ ਤੋਂ ਬੱਚੇ ਪੈਦਾ ਨਹੀਂ ਹੋ ਰਹੇ। 625 ਬੇਬੀ ਟਿਊਬ ਸੈਂਟਰ ਨੇ ਸਾਡੇ ਪੰਜਾਬੀਆਂ ਨੂੰ, ਤਾਂ ਇਹ ਨਹੀਂ ਅੱਧਿਆਂ ਨੂੰ ਪਤਾ ਵੀ ਬੇਬੀ ਟਿਊਬ ਸੈਂਟਰ ਬਲਾ ਕੀ ਨੇ। ਮੈਂ ਉਹ ਪੰਜਾਬੀਆਂ ਨੂੰ ਇਹੀ ਦੱਸਣਾ ਚਾਹੁੰਦਾ, ਪੰਜਾਬੀਓ ਸਮਝੋ ਅੱਬੇ, ਜਿਵੇਂ ਤੁਸੀਂ ਇੱਕ ਆਪਣੇ ਪਸ਼ੂਆਂ ਨੂੰ ਨਹੀਂ ਗੱਭਣ ਕਰਾਉਂਦੇ, ਇੱਦਾਂ ਹੀ ਹੁਣ ਜਿਹੜੇ ਪੰਜਾਬੀਆਂ ਜਿਨ੍ਹਾਂ ਦੇ ਕੋਈ ਬੱਚੇ ਪੈਦਾ ਨਹੀਂ ਹੁੰਦੇ ਹੈਗੇ, ਉਹਨਾਂ ਦੇ ਯੂਪੀ ਬਿਹਾਰ ਦਾ ਬੀਰਜ ਰੱਖਿਆ ਜਾਂਦਾ ਵਾ। ਸਾਡੇ ਤਾਂ ਇੱਥੋਂ ਤੱਕ ਨੌਬਤ ਆ ਗਈ। ਮੈਂ ਇਹ ਵੀ ਨਹੀਂ ਕਹਿੰਦਾ ਵੀ ਸਾਰੇ ਪੰਜਾਬੀਆਂ ਤੇ ਯੂਪੀ ਬਿਹਾਰ ਦਾ ਬੀਰਜ ਰੱਖਿਆ ਜਾਂਦਾ ਵਾ, ਪਰ ਹੁੰਦਾ ਕੀ ਆ, ਜਦੋਂ ਅਸੀਂ ਬੇਬੀ ਟਿਊਬ ਸੈਂਟਰ 'ਚ ਜਾਂਦੇ ਆ ਤਾਂ ਡਾਕਟਰ ਕਹਿੰਦਾ ਵਾ ਵੀ ਤੁਸੀਂ ਆਪਣੇ ਮਾਮੇ ਦਾ, ਤੁਸੀਂ ਆਪਣੇ ਭੂਆ ਦੇ ਮੁੰਡੇ ਦਾ, ਕਿਸੇ ਸੱਕੇ ਸੰਬੰਧੀ ਦਾ ਬੀਰਜ ਦੇ ਦਿਓ। ਪਰ ਬਾਈ ਜੀ, ਜਿਹੜੇ ਪੰਜਾਬੀ ਨੇ ਉਹ ਸੰਗ ਤੇ ਸ਼ਰਮ ਦੇ ਵਿੱਚ ਜਿਉਂਦੇ ਨੇ। ਹੁਣ ਮੈਨੂੰ ਦੱਸੋ, ਪਿੰਡ ਦਾ ਕੋਈ ਚਾਚਾ, 2 ਚਾਚੇ ਤਾਏ ਦੇ ਮੁੰਡੇ ਨੇ, ਇੱਕ ਚਾਚੇ ਦਾ ਮੁੰਡਾ ਜਾ ਕੇ ਆਪਣੇ ਤਾਏ ਦੇ ਮੁੰਡੇ ਨੂੰ ਕਹਿ ਦੂਗਾ ਵੀ ਤੇਰੀ ਭਾਬੀ ਦੇ ਜਵਾਕ ਨਹੀਂ ਟੇਕਦਾ, ਤੂੰ ਤਾਂ ਥੋੜਾ ਕੁ ਬੀਰਜ ਦੇ ਦੇ, ਤੇਰੀ ਭਾਬੀ ਦੇ ਬੱਚੇਦਾਨੀ ਦੇ ਵਿੱਚ ਰਖਾਉਣਾ। ਪਿੰਡ ਦਾ ਕਹਿ ਦੂਗਾ ਕੋਈ ਜਾ ਕੇ। ਇਹਦੇ ਕਰਕੇ ਬਾਈ ਜੀ ਪਹਿਲਾਂ ਦੂਜੇ ਹੀ ਉਹਨੂੰ ਟੀਚਰਾਂ ਕਰੂਗਾ ਵੀ ਇਹ ਸਾਲਾ ਦੇਖਣ 'ਚ ਹੀ ਲੱਗਦਾ ਸੀ ਵੀ ਇਹ ਖੱਸੀ ਆ ਇਹ। ਇਹਦੇ ਕਰਕੇ ਜਿਹੜਾ ਅਗਲਾ ਜਾਂਦਾ ਬੇਬੀ ਟਿਊਬ ਸੈਂਟਰਾਂ ਦੇ ਵਿੱਚ, ਉੱਥੇ ਜਾ ਕੇ ਕਹਿੰਦਾ ਵੀ ਸਾਡੇ ਤਾਂ ਕਲਕਾਰੀਆਂ ਵੱਜਣੀਆਂ ਚਾਹੀਦੀਆਂ ਨੇ ਤੇ ਸਾਡੇ ਬੱਚਾ ਹੋਣਾ ਚਾਹੀਦਾ ਵਾ। ਇਹਦੇ ਕਰਕੇ ਯੂਪੀ ਬਿਹਾਰ ਦਾ ਬੀਰਜ ਰਖਵਾ ਲੈਂਦਾ ਉੱਤੇ। ਬਾਈ ਜੀ, ਇਸ ਟਾਈਮ ਇਹ ਨੌਬਤ ਆ ਗਈ ਪੰਜਾਬ ਦੇ ਵਿੱਚ, ਸਾਡੀਆਂ ਤਾਂ ਨਸਲਾਂ ਚੇਂਜ ਕੀਤੀਆਂ ਜਾ ਰਹੀਆਂ ਨੇ। ਹੁਣ ਤੁਸੀਂ ਦੇਖੋ, DNA ਬਦਲ ਜਾਊਗਾ, DNA ਹੁਣ ਤੁਸੀਂ ਪੰਜਾਬ 'ਚ ਦੇਖ ਲਓ ਵੀਰੇ। ਮੈਨੂੰ ਇਹ ਤਾਂ ਦੱਸੋ ਵੀ ਪੰਜਾਬ ਦਾ ਕਿਹੜਾ ਲੀਡਰ ਫੀਮ ਨਹੀਂ ਖਾਂਦਾ ਹੈਗਾ? ਸੁਖਬੀਰ ਬਾਦਲ ਆ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ, ਉਹ ਕਿਤੇ ਫੀਮ ਨਹੀਂ ਖਾਂਦਾ? ਉਹਨਾਂ ਲਈ ਇੱਕ ਇਹ ਸ਼ੌਕ ਹੋ ਗਿਆ, ਦੂਜਿਆਂ ਲਈ ਇੱਕ ਨਸ਼ਾ ਹੋ ਗਿਆ। ਰਾਜਾ ਬੜਿੰਗਾ ਕਾਉਂ ਦੇ ਸਿਰ ਜਿੰਨੀ ਖਾਂਦਾ ਵਾ, ਉਹਦੇ ਲਈ ਸ਼ੌਕ ਹੋ ਗਿਆ, ਦੂਜਿਆਂ ਲਈ ਨਸ਼ਾ ਹੋ ਗਿਆ। ਮੈਂ ਕਹਿੰਦਾ ਸਾਰੇ ਲੀਡਰਾਂ ਦੇ ਡੋਪ ਟੈਸਟ ਕਰਾ ਲਓ। ਕਿਸੇ ਲੀਡਰ ਤੇ MP ਦੀ ਫੀਮ ਨਿਕਲੂਗੀ, ਕਿਸੇ ਦੇ ਸ਼੍ਰੀਨਗਰ ਦੀ ਨਿਕਲੂਗੀ, ਕਿਸੇ ਦੇ ਅੰਬਾਲ ਦੀ ਨਿਕਲੂਗੀ, ਤੇ ਦੂਜਿਆਂ ਲਈ ਕਿ ਫੀਮ ਡੋਡੇ ਖਾਵੇ, ਉਹਨਾਂ ਤੇ ਇਹਨਾਂ ਨੇ ਪਾਬੰਦੀ ਲਾਈ ਹੋਈ ਆ। ਬਾਈ ਜੀ, ਜਿੱਥੇ ਪੰਜਾਬ ਦੇ ਵਿੱਚ ਅਫੀਮ ਡੋਡੇ ਲਾਗੂ ਹੋਣ ਨਾਲ, ਜਿੱਥੇ ਬਾਈ ਜੀ ਇੱਥੇ ਲੁੱਟਾਂ ਖੋਹਾਂ ਘਟਣਗੀਆਂ, ਜਿੱਥੇ ਬੇਬੀ ਟਿਊਬ ਸੈਂਟਰਾਂ ਤੇ ਠੱਲ ਪਊਗੀ, ਜਿੱਥੇ ਤਲਾਕਾਂ ਦੀ ਗਿਣਤੀ ਤੇ ਰੋਕ ਲੱਗੂਗੀ, ਉੱਥੇ ਲੁੱਟਾਂ ਖੋਹਾਂ ਵੀ ਘਟਣਗੀਆਂ। ਹੁਣ ਤੁਸੀਂ ਦੇਖੋ, ਪੁਰਤਗਾਲ ਦੇਸ਼ ਸੀਗਾ, ਪੁਰਤਗਾਲ ਦੇਸ਼ ਨੇ ਆਪਣੇ ਦੇਸ਼ ਦੇ ਵਿੱਚ ਟੋਟਲੀ ਨਸ਼ੇ ਖੋਲ੍ਹਤੇ। ਉੱਥੇ ਬਹੁਤ ਜ਼ਿਆਦਾ ਨਸ਼ੇ ਸੀ ਪੁਰਤਗਾਲ 'ਚ, ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਟੋਟਲੀ ਨਸ਼ੇ ਖੋਲ੍ਹਤੇ ਤੇ ਸਾਰੀ ਦੁਨੀਆ ਨੂੰ ਕਹਿਣ ਲੱਗ ਗਈ ਵੀ ਇਹ ਪੁਰਤਗਾਲ ਦੂਜੇ ਦੇਸ਼ਾਂ ਲਈ ਵੀ ਖਤਰਾ ਬਣੂਗਾ ਤੇ ਇਹ ਪੁਰਤਗਾਲ ਨਸ਼ਿਆਂ ਦੀ ਤੇ ਮੌਤ ਦੀ ਮੰਡੀ ਬਣੂਗਾ, ਜਿਵੇਂ ਸਾਡਾ ਪੰਜਾਬ ਬਣਿਆ ਹੋਇਆ। ਜਦ ਬਾਈ ਜੀ ਪੁਰਤਗਾਲ ਦੀ ਸਰਕਾਰ ਨੇ 2 ਸਾਲ ਬਾਅਦ ਉੱਥੇ ਸਰਵੇ ਕਰਾਇਆ ਤਾਂ ਉੱਥੇ 25% ਨਸ਼ੇ ਘਟੇ ਹੋਏ ਸੀਗੇ। ਕਹਿਣ ਦਾ ਮਤਲਬ ਕੀ ਆ, ਇਹ ਜਿਹੜਾ ਚਿੱਟਾ ਵਾ, ਇਹ ਤਾਂ ਬਾਈ ਜੀ ਇੱਕ ਪਲਾਨ ਨਾਲ ਵੇਚਿਆ ਜਾ ਰਿਹਾ ਵਾ। ਮੈਂ ਤੁਹਾਨੂੰ ਦੱਸਿਆ ਨਾ ਵੀ ਜਦ ਇੰਦਰਾ ਗਾਂਧੀ ਦਾ ਕਤਲ ਹੋਇਆ, ਇੰਦਰਾ ਗਾਂਧੀ ਉਦੋਂ ਹੀ ਪੰਜਾਬ ਟਾਰਗੇਟ ਤੇ ਆ ਗਿਆ ਸੀ ਵੀ ਪੰਜਾਬ ਦੀ ਨੌਜਵਾਨੀ, ਪੰਜਾਬ ਦੀ ਧਰਤੀ ਬੰਜਰ ਕਿਵੇਂ ਕਰਨੀ ਆ, ਪੰਜਾਬ ਨੂੰ ਬਿਮਾਰ ਕਿਵੇਂ ਕਰਨਾ ਵਾ, ਪੰਜਾਬ ਦੀ ਹਰੇਕ ਸਟੇਟ ਦਾ ਬੰਦਾ ਇੱਥੇ ਕਿਵੇਂ ਵੜਨਾ ਵਾ। ਹੁਣ ਸਾਡੇ ਖਾਲਸਾ ਦੀ ਗੱਲ ਤਾਂ ਹੋਈ ਜਾਂਦੀ ਆ ਬਾਈ ਜੀ, ਇੱਕ ਹੋਊਗਾ ਹੀ ਬਣਿਆ ਹੋਇਆ ਵਾ ਬਾਈ ਜੀ। ਇੱਥੇ ਤਾਂ ਭਾਰਤ ਦੇਸ਼ ਦਾ ਇੰਨੇ ਸੂਬਿਆਂ ਦੇ ਬੰਦੇ ਆ ਗਏ ਤੇ ਬਾਈ ਜੀ ਇੱਥੇ ਪੰਜਾਬ 'ਚ ਇਹ ਚੀਜ਼ ਦਾ ਵਿਰੋਧ ਹੋ ਜਾਣਾ ਵਾ, ਕਿਉਂਕਿ ਪੰਜਾਬੀਆਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਨੇ। 85% ਦਾ ਪੰਜਾਬ ਦੇ ਮੁਰਦਾ ਲੋਕ ਨੇ ਸਾਡੇ। ਅਸੀਂ ਤਾਂ ਆਪਣੇ ਹੁਣ ਤੱਕ ਗੁਰੂ ਦਾ ਇਨਸਾਫ ਨਹੀਂ ਲੈ ਸਕੇ ਹੈਗੇ। ਹੁਣ ਕਿਤੇ ਇੱਕ ਪੰਜਾਬੀ ਨੂੰ ਕੋਈ ਕੁੱਟਦਾ ਹੋਵੇ ਨਾ, ਦੂਜਾ ਪੰਜਾਬੀ ਉਹਦੇ ਕੋਲ ਨਹੀਂ ਜਾਂਦਾ। ਜਦ ਕੋਈ ਇੱਕ ਕਿਸੇ ਭਈਏ ਨੂੰ ਕੋਈ ਕੁੱਟਦਾ ਹੋਵੇ ਤਾਂ ਉੱਥੇ 100 ਭਈਆ ਇਕੱਠਾ ਹੋ ਜਾਂਦਾ ਵਾ। ਅਸੀਂ ਤਾਂ ਮੁਰਦਿਆਂ ਦੇ ਵਿੱਚ ਆ ਗਏ ਬਾਈ ਜੀ। ਕਹਿਣ ਦਾ ਮਤਲਬ ਕੀ ਆ, ਜੇ ਪੰਜਾਬ ਦੇ ਵਿੱਚ ਅਫੀਮ ਡੋਡੇ ਲਾਗੂ ਹੁੰਦੇ ਨੇ, ਜਿੱਥੇ ਸਰਕਾਰ ਦੀ ਆਮਦਨ ਵਧੂਗੀ, ਉੱਥੇ ਬਾਈ ਜੀ ਪੰਜਾਬ ਬਸਦਾ ਗੁਰਾਂ ਦੇ ਨਾਂ ਉੱਤੇ ਵੀ ਹੋਊਗਾ। ਜੇਕਰ ਚਿੱਟੇ ਦਾ ਲੱਕ ਤੋੜਨਾ ਵਾ, ਜੇ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਬਹਿੰਦੇ ਵਹਿਣਾ ਨੂੰ ਰੋਕਣਾ ਵਾ, ਤਾਂ ਬਾਈ ਜੀ ਪੰਜਾਬ ਦੇ ਵਿੱਚ ਜੋ ਸਾਨੂੰ ਵਿਰਾਸਤ ਦੇ ਵਿੱਚ ਸਾਨੂੰ ਦਲੇਰੀ ਮਿਲੀ,
ਵਿਰਾਸਤ ਦੇ ਵਿੱਚ ਸਾਨੂੰ ਜਜ਼ਬਾ ਮਿਲਿਆ, ਵਿਰਾਸਤ ਦੇ ਵਿੱਚ ਸਾਨੂੰ ਕੁਰਬਾਨੀਆਂ ਕਰਨੀਆਂ ਮਿਲੀਆਂ। ਫਿਰ ਵੀਰ ਜੀ ਸਾਨੂੰ ਵਿਰਾਸਤ ਦੇ ਵਿੱਚ ਅਫੀਮ ਡੋਡੇ ਮਿਲੇ ਨੇ, ਵਿਰਾਸਤ 'ਚ ਨਹੀਂ ਮਿਲੇ। ਹਰੀ ਸਿੰਘ ਨਲੂਆ, ਬੰਦਾ ਬਹਾਦਰ, ਜੱਸਾ ਸਿੰਘ ਆਲੂਵਾਲੀਆ, ਸ਼ਹੀਦ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਇਹਨਾਂ ਵੇਲੇ ਕਿਹੜਾ ਅਫੀਮ ਡੋਡੇ ਨਹੀਂ ਹੁੰਦੇ ਸੀਗੇ। ਉਸ ਟਾਈਮ ਸਾਡਾ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਨਹੀਂ ਸੀਗਾ। ਹੁਣ ਬਾਈ ਜੀ ਹੁਣ ਸ਼ਰਾਬ ਆ, ਸ਼ਰਾਬ ਦਾ ਚੌਥਾ ਪੈਗ ਲਾ ਕੇ ਬੰਦਾ ਬਾਂਹ ਫੜਦਾ ਵਾ, ਚੌਥਾ ਪੈਗ ਲਾ ਕੇ ਬੰਦਾ ਬਾਂਹ ਫੜਦਾ ਨਾ। ਚਾਹੇ ਤੁਸੀਂ ਡੋਡਿਆਂ ਦਾ ਪਹਿਲਾ ਕਾਰਡ ਲਾ ਲਓ, ਫਿਰ ਵੀ ਬੰਦਾ ਮਾਸੀ ਜੀ ਕਰਦਾ ਵਾ। ਡੋਡਿਆਂ ਦਾ ਦੂਜਾ ਕਾਰਡ ਖਾ ਲਓ, ਫਿਰ ਵੀ ਬੰਦਾ ਭੂਆ ਜੀ ਕਰਦਾ ਵਾ। ਤੀਸਰਾ ਕਾਰਡ ਖਾ ਲਓ, ਫਿਰ ਵੀ ਆਪਣੀ ਘਰ ਨੂੰ ਡਾਰਲਿੰਗ ਕਰਦਾ ਵਾ। ਤੇ ਚੌਥਾ ਕਾਰਡ ਲਾ ਲਓ, ਫਿਰ ਤਾਂ ਕਈ ਵਾਰੀ ਤਾਂ ਬੰਦਾ ਆਪਣੀ ਘਰ ਵਾਲੀ ਨੂੰ ਭੈਣ ਜੀ ਕਹਿਣ ਲੱਗ ਜਾਂਦਾ। ਠੀਕ ਨਹੀਂ ਹੈਗਾ ਵੀ ਕਹਿਣ ਦਾ ਮਤਲਬ ਕੀ ਆ ਵੀ ਡੋਡਾ ਇੱਕ ਇਹੋ ਜਿਹਾ ਸਾਊ ਬਕਿਰਤੀ ਦਾ ਨਸ਼ਾ ਵਾ, ਇੰਨਾ ਸਾਊ ਬਕਿਰਤੀ ਦਾ ਨਸ਼ਾ ਵਾ। ਜੇਕਰ ਬੰਦਾ ਕੋਈ ਇੱਥੇ ਖੜਾ ਕਿਸੇ ਤੇ ਜ਼ੁਲਮ ਹੁੰਦਾ ਵਾ ਤਾਂ ਡੋਡੇ ਵਾਲਾ ਜਾ ਕੇ ਉਹ ਬੰਦੇ ਨੂੰ ਛਡਾਊਗਾ। ਇਹ ਨਹੀਂ ਹੈਗਾ ਵੀ ਉਹ ਤਮਾਸ਼ਾ ਦੇਖਦਾ ਰਹੂਗਾ। ਜੇ ਡੋਡੇ ਵਾਲਾ ਕੋਈ ਐਕਸੀਡੈਂਟ ਖੜਾ ਹੋਊਗਾ ਤਾਂ ਉਹਨੂੰ ਚੱਕੂਗਾ ਜਾ ਕੇ। ਵੀ ਕਹਿਣ ਦਾ ਮਤਲਬ ਕੀ ਆ, ਇੱਕ ਦਿਆਲੂ ਟਾਈਪ ਨਸ਼ਾ ਫੀਮ ਡੋਡੇ ਨੇ। ਇਹ ਤਾਂ WHO ਨੇ ਭਾਰਤੀ ਲੀਡਰਾਂ ਨੂੰ ਖਰੀਦ ਕੇ ਬੜੇ ਘਰਾਣਿਆਂ ਨੇ 1910 ਤੋਂ ਹੀ ਇਹਨੂੰ ਘਾਤਕ ਨਸ਼ੇ ਦੇ ਵਿਰੁੱਧ ਇਹਦੇ ਵਿਰੁੱਧ ਪ੍ਰਚਾਰ ਕਰਨ ਲੱਗੇ ਸੀਗੇ। ਹੁਣ ਹੋਰ ਨਾ ਛੱਡੋ, ਅਮਰੀਕਾ ਰੇ ਤੁਹਾਡੇ ਚੈਨਲ ਦਾ ਨਾਮ ਕੀ ਆ? ਪੰਜਾਬੀ ਰੇਡੀਓ USA ਹੈ ਨਾ। ਤੁਹਾਡੇ USA ਦੇ ਵਿੱਚ, ਅਮਰੀਕਾ ਦੇ ਵਿੱਚ 1870 ਦੇ ਵਿੱਚ ਇਹਨੂੰ ਅੰਗਰੇਜ਼ ਲੋਕ ਰੱਬ ਦੀ ਦਿੱਤੀ ਦੇਣ ਦੱਸਦੇ ਸੀਗੇ ਫੀਮ ਨੂੰ। ਤੇ ਜਦੋਂ ਅਮਰੀਕਾ ਦੀ ਸਿਵਲ ਵਾਰ ਹੋਈ ਆ, ਜਦੋਂ ਅਮਰੀਕਾ ਦੇ ਵਿੱਚ ਫੌਜੀਆਂ ਦੀ ਜੰਗ ਹੋਈ ਆ ਤਾਂ 1870 ਦੇ ਵਿੱਚ ਤਾਂ ਉਹਨੂੰ ਰੱਬ ਦੀ ਦਿੱਤੀ ਦੇਣ ਦੱਸਦੇ ਸੀਗੇ। ਜਦੋਂ ਉੱਥੇ ਸਿਵਲ ਵਾਰ ਹੋਈ ਆ ਅਮਰੀਕੀ ਫੌਜੀਆਂ ਦੀ, ਜਦ ਜੰਗਾਂ ਲੜਾਈ ਹੋਈ ਆ, ਤਾਂ ਉੱਥੇ ਟਾਈਮ ਉਸ ਦੀ ਸਰਕਾਰ ਨੇ 1800 ਕੁਆਂਟਲ ਫੀਮ ਫੌਜੀਆਂ ਤੇ ਖਰਚ ਕੀਤੀ ਸੀਗੀ। ਤੇ 1839 ਦੇ ਵਿੱਚ ਤੇ 1842 ਦੇ ਵਿੱਚ ਇੰਗਲੈਂਡ ਤੇ ਚੀਨ ਦਾ ਯੁੱਧ ਲੱਗਿਆ ਰਿਹਾ। ਹਾਂਗਕਾਂਗ ਪਿੱਛੇ ਹੁਣ ਕਿੰਨਾ ਰੌਲਾ ਪਿਆ ਵਾ। ਹਾਂਗਕਾਂਗ ਵੇਲੇ ਰੌਲਾ ਪੈਂਦਾ ਸੀ ਨਾ, ਜਦ ਚੀਨ ਇਹਨੂੰ ਕਹਿੰਦਾ ਸੀ ਵੀ ਸਾਡਾ ਪ੍ਰਾਂਤ ਹੈ, ਇਹਨੂੰ ਅਸੀਂ ਆਜ਼ਾਦ ਕਰਾਉਣਾ। 1839 ਤੇ 1842 ਦੇ ਵਿੱਚ ਹੀ ਜਦ ਚੀਨ ਇੰਗਲੈਂਡ ਦੇ ਕੋਲੋਂ ਹਾਰ ਗਿਆ ਸੀਗਾ ਤਾਂ ਉਹਨਾਂ ਨੇ 100 ਸਾਲ ਪੱਟੇ ਦੇ ਦਿੱਤਾ ਸੀਗਾ। ਤੇ ਬਾਈ ਜੀ ਫਿਰ ਅਫੀਮ ਮਾੜੀ ਕਿਵੇਂ ਹੋ ਗਈ? ਭਾਰਤ ਦੇਸ਼ ਦੇ ਹੋਰ ਸੂਬਿਆਂ 'ਚ ਅਫੀਮ ਡੋਡੇ ਹੁੰਦੇ ਨੇ। ਕਿਉਂ? ਅਸੀਂ ਦੱਸੋ, ਅਸੀਂ ਪਾਕਿਸਤਾਨ ਦਾ ਹਿੱਸਾ ਵਾ, ਅਸੀਂ ਬੰਗਲਾਦੇਸ਼ ਦਾ ਹਿੱਸਾ ਵਾ, ਫਿਰ ਸਾਡੇ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦੀ? ਦੂਜਿਆਂ ਸੂਬਿਆਂ ਦੀ ਮੰਡੀਓ ਪੰਜਾਬੀ ਨੇ। 50 ਲੱਖ ਪਰਿਵਾਰ ਆ ਪੰਜਾਬ ਦੇ ਵਿੱਚ। ਮੈਨੂੰ ਪੰਜਾਬ ਦਾ ਇੱਕ ਪਿੰਡ ਦੱਸੋ, ਮੈਨੂੰ ਪੰਜਾਬ ਦਾ ਇੱਕ ਪਿੰਡ ਦੱਸੋ ਤੁਸੀਂ ਜਿੱਥੇ 20 50 100 ਬੰਦਾ ਫੀਮ ਤੇ ਡੋਡੇ ਨਹੀਂ ਖਾਂਦਾ, ਕਿਸੇ ਢੰਗ ਤਰੀਕੇ ਨਾਲ ਲੈ ਕੇ ਖਾ ਹੀ ਰਿਹਾ ਵਾ। ਫਿਰ ਜੇਕਰ ਉਹਨੂੰ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਲੈ ਆਵਾਂਗੇ, ਜਿਹੜਾ ਨਸ਼ਾ ਵਿਰੋਧੀ ਕਾਨੂੰਨ ਆ, ਨਸ਼ਾ ਵਿਰੋਧੀ ਕਾਨੂੰਨ NDCP ਐਕਟ ਜਿਹੜਾ 1985 ਦੇ ਵਿੱਚ ਜਿਹੜੀ ਕੱਢਣ ਕਰਕੇ ਰਾਜੀਵ ਗਾਂਧੀ ਨੇ ਉਹਦੇ ਤੇ ਸਾਈਨ ਕਰਕੇ ਇਹ ਖੇਤੀ ਦੇ ਅਧਿਕਾਰ ਆਪਣੇ ਕੋਲ ਰੱਖ ਲਏ ਸੀਗੇ। ਤੇ 35 ਸਾਲ ਇਸ ਕਾਨੂੰਨ ਨੂੰ ਲਾਗੂ ਹੋਣ ਹੋ ਗਏ। ਇਸ ਕਾਨੂੰਨ ਦੇ ਵਿੱਚ ਛੋਟੇ ਵੀਰ ਉਮਰ ਕੈਦ ਤੋਂ ਲੈ ਕੇ ਫਾਂਸੀ ਤੱਕ ਦੀਆਂ ਸਜ਼ਾਵਾਂ ਨੇ। ਫਿਰ ਨਸ਼ਾ ਘਟਣ ਦੀ ਜਗ੍ਹਾ ਵਧੀ ਕਿਉਂ ਜਾਂਦਾ? ਕਿਉਂਕਿ ਪੰਜਾਬ ਇੱਕ ਡੀਪ ਸਟੇਟ ਆ ਵੀਰੇ। ਇੰਦਰਾ ਗਾਂਧੀ ਨੂੰ ਮਾਰਿਆ ਡੀਪ ਸਟੇਟ ਆ। ਹੁਣ ਆ ਪੁਲਿਸ ਵਾਲੇ ਕਿਉਂ ਨਹੀਂ ਚਿੱਟੇ ਵਾਲੇ ਨੂੰ ਫੜਦੇ? ਕਿੰਨੇ ਵੀ SSP ਨੇ, ਜਿੰਨੇ ਵੀ IPS ਨੇ, ਇਹ ਸਾਰੇ ਦਿੱਲੀ ਤੋਂ ਬਣ ਕੇ ਆਉਂਦੇ ਨੇ। ਇਹ ਪੰਜਾਬ ਦਾ ਘੱਟ, ਦਿੱਲੀ ਵਾਲਿਆਂ ਦਾ ਜ਼ਿਆਦਾ ਹੁਕਮ ਮੰਨਦੇ ਨੇ। ਇਹ ਤਾਂ ਬਾਈ ਜੀ ਜੇਕਰ ਹੁਣ BJP ਵਾਲੇ ਕਿਰਪਾ ਕਰਨ, BJP ਵਾਲੇ ਹਾਂ ਉਹਨਾਂ ਦੇ ਲੀਡਰਾਂ ਦੇ ਅਸੀਂ ਪੈਰ ਪੂਰ ਫੜਦੇ ਹਾਂ ਵੀ ਅਸੀਂ ਤੁਹਾਡਾ 13 MP ਜਿਤਾਉਂਦੇ ਹਾਂ, ਪਰ ਸਾਡੇ ਮਾਵਾਂ ਦੇ ਪੁੱਤ ਮਰਨੋਂ ਹਟਣੇ ਚਾਹੀਦੇ ਨੇ। ਸਾਡਾ ਜਿਹੜੇ ਪੰਜਾਬ ਤੁਸੀਂ ਆ ਰੇਹਾਂ ਸਪਰੇਆਂ ਦੇ ਕੇ ਸਾਨੂੰ ਬਿਮਾਰ ਕਰਤਾ, ਤੇ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਉਹ ਠੀਕ ਕਰਦੇ ਹੋ। ਜੇ BJP ਵਾਲਿਆਂ ਨੂੰ ਮਾੜਾ ਮੋਟਾ ਸਾਡੇ ਤਰਸ ਕਰ ਲੈਣ, ਨਹੀਂ ਤਾਂ ਪੰਜਾਬ ਬਚ ਸਕਦਾ ਬਾਈ ਜੀ। ਜਦੋਂ ਇੱਕ ਪਲੈਨਿੰਗ ਨਾ ਖਤਮ ਕਰਨ ਦੀਆਂ ਸਾਜ਼ਾਂ ਚੱਲਦੀਆਂ, ਹੁਣ ਛੋਟੇ ਵੀਰ ਉਹ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ, ਹੁਣ ਪੁਲਿਸ ਵਾਲੇ ਕਿਉਂ ਨਹੀਂ ਫੜਦੇ? ਆ ਝੋਟੇ ਦਾ ਆਧਾਰਨ, ਝੋਟੇ ਨੂੰ ਤਾਂ ਫੜ ਲਿਆ, ਪਰ ਜਿਹੜੇ ਝੋਟੇ ਨੇ ਵੇਚਦੇ ਨੇ ਉਹਨਾਂ ਨੂੰ ਫੜ ਨਹੀਂ ਰਹੇ। ਕਿਉਂ? ਕਿਉਂਕਿ ਬਾਈ ਜੀ ਇੱਕ ਡੀਪ ਸਟੇਟ ਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਤਲ ਕੀਤਾ, ਜਿਸ ਦਿਨ ਤੋਂ ਕਤਲ ਕੀਤਾ ਅਸੀਂ ਤਾਂ ਉਸ ਦਿਨ ਤੋਂ ਹੀ ਪੰਜਾਬੀ ਟਾਰਗੇਟ ਤੇ ਆਏ ਹੋਏ ਆ। ਇੱਥੇ ਤਾਂ ਉਹ ਗੱਲ ਆ ਵੀ ਕੁੱਤੀ ਆ ਚੋਰਾਂ ਦੇ ਨਾਲ ਮਿਲੀ ਹੋਈ ਆ। ਮੈਂ ਆਮ ਆਦਮੀ ਪਾਰਟੀ ਦਾ ਵਰਕਰ ਆ ਤੇ ਹਜੇ 1.5 ਸਾਲ ਹੋ ਗਏ। ਮੈਂ ਕਹਿੰਦਾ ਵੀ ਮੈਂ 2 ਸਾਲ ਹੋਰ ਦੇਖ ਲਵਾਂ। ਇਸ ਉਮੀਦ ਨਾਲ ਆਮ ਆਦਮੀ ਪਾਰਟੀ 'ਚ ਆਇਆ ਸੀ ਵੀ ਇਹ ਸਿਸਟਮ ਦੇ ਵਿੱਚ ਬਦਲਾਅ ਆਊਗਾ। ਘਰ ਜਿਹੜੇ ਪਿੰਡਾਂ ਦੇ ਵਿੱਚ ਬਣਦੇ ਸਿਵੇ ਨੇ, ਘਰਾਂ ਦੇ ਵਿੱਚ ਪੈਂਦੇ ਵਹਿਣ ਨੇ, ਉਹਨਾਂ ਤੇ ਰੋਕ ਲੱਗੂਗੀ। ਤੇ ਬਾਈ ਜੀ ਮੈਂ ਤਾਂ ਆਪਣੇ ਲੀਡਰ ਭਗਵੰਤ ਮਾਨ ਤੇ ਹੈਰਾਨ ਆ। ਪਤਾ ਨਹੀਂ ਉਹ ਮੈਨੂੰ ਤਾਂ ਲੱਗਦਾ ਜਿਸ ਹਿਸਾਬ ਦਾ ਬੰਦਾ ਸੀ ਨਾ ਭਗਵੰਤ ਮਾਨ, ਉਹਦੇ ਤੇ ਬਹੁਤ ਜ਼ਿਆਦਾ ਦਬਾਅ ਆ ਉੱਪਰੋਂ। ਲੱਗਦਾ ਕੰਟਰੋਲਡ ਆ, ਸਾਰਾ ਕੁਝ ਕੰਟਰੋਲ 'ਚ ਚੱਲ ਰਿਹਾ ਹੈ ਬਾਈ ਜੀ। ਜਿਸ ਹਿਸਾਬ ਨਾਲ ਹੁਣ ਅਸੀਂ ਹਾਲਾਤ ਦੇਖਦੇ ਹਾਂ, ਮੈਨੂੰ ਤਾਂ ਲੱਗਦਾ ਵੀ ਭਗਵੰਤ ਮਾਨ ਵਿੱਚੋਂ ਪੂਰਾ ਜ਼ੋਰ ਲਾਉਂਦਾ ਹੋਊ, ਵਿੱਚੋਂ ਪੂਰਾ ਬਹਿਸਦਾ ਹੋਊ, ਪਰ ਵਿੱਚ ਲੱਗਦਾ ਵੀ ਉਹ ਵੱਡੀਆਂ ਸ਼ਕਤੀਆਂ ਦੇ ਮੂਹਰੇ ਥੋੜਾ ਝੁਕ ਰਿਹਾ ਵਾ। ਨਹੀਂ ਯਾਰ, ਇੰਨਾ ਹੀਰਾ ਬੰਦਾ ਹੋਵੇ
ਜਿਹਨੇ ਸਾਨੂੰ ਬੋਲਣ ਲਾਇਆ ਹੋਵੇ, ਚਿੱਟਾ ਕਿਵੇਂ ਨਹੀਂ ਬੰਦ ਹੋ ਸਕਦਾ? ਸਹੀ ਗੱਲ। ਅਮਰਤਪਾਲ ਤੇ ਰਾਤੋਂ ਰਾਤ ਕਾਰਵਾਈ ਕਰਕੇ ਉਹਨੂੰ ਉਹ ਕਰਤਾ ਸੀ। ਬਾਈ ਜੀ ਚਿੱਟੇ ਵਾਲੇ ਨੂੰ ਸਿੱਧਾ ਕਹੋ ਵੀ ਅਸੀਂ ਐਸਐਸਪੀ ਨੂੰ ਤੇ ਉੱਥੇ ਦੇ ਐਸਐਚਓ ਨੂੰ ਅਸੀਂ ਜਦੀ ਡਿਸਮਿਸ ਕਰਕੇ ਮੁਅੱਤਲ ਕਰਕੇ ਪੱਕੀ ਉਹ ਨੌਕਰੀ ਖਤਮ ਕਰਾਂਗੇ। ਕਿਉਂ ਉਹ ਵੀ ਨਿਕਲੂਗਾ ਨਸ਼ਾ ਤੇ ਆ ਨਹੀਂ ਨਸ਼ਾ ਉੱਤੇ ਜੀ ਫੀਮ ਡੋਡੇ ਲਾਗੂ ਕਰ ਦੇਣ, ਜਿੱਥੇ ਸਾਡੀਆਂ ਬੀਬੀਆਂ ਖੁਸ਼, ਜਿੱਥੇ ਸਾਡੇ ਨੌਜਵਾਨ ਖੁਸ਼। ਆ ਹੋਰ ਛੱਡ ਬਾਈ ਜੀ, ਹੁਣ ਭਗਵੰਤ ਮਾਨ ਹੋਣੀ ਇੱਕ ਤਾਂ ਸੈਂਟਰ ਦੇ ਵਿਰੁੱਧ ਧਰਨੇ ਲਾਉਂਦੇ ਨੇ ਨਾ, ਦਿੱਲੀ ਚ ਲਾਇਆ ਸੀ। ਇੱਕ ਉਹਦੀਆਂ ਦਿੱਤੀਆਂ ਗੋਲੀਆਂ, ਜੀਭ ਤੇ ਰੱਖਣ ਵਾਲੀਆਂ ਗੋਲੀਆਂ ਸਾਡੇ ਪੰਜਾਬੀਆਂ ਨੂੰ ਦੇ ਵੋਟ ਸੈਂਟਰਾਂ ਦੇ, ਉਹ ਗੋਲੀ ਕਿੰਨੀ ਘਾਤਕ ਆ, ਉਹ ਦੇਖ ਲਓ ਕਿੰਨਾ ਪੰਜਾਬੀਆਂ ਨਾਲ ਤੱਕ। ਉਹ ਫੀਮ ਆ ਇੱਕ ਗੋਲੀ ਹੈਗਾ 3-3 ਸਾਲ ਤੋਂ ਖਾਈ ਜਾਂਦੇ ਨੇ ਨੌਜਵਾਨ ਜਦੋਂ ਗੱਲ ਕਰਦੇ ਆ। ਉਹ ਛੋਟੇ ਵੀਰੋ ਫੀਮ ਆ, ਉਹ ਗੋਲੀ ਬੂਫਰੋ ਨੋਰਫੇਨੋ ਫੀਮ ਆ, ਪਰ ਹੈਗੀ ਆ ਕੈਮੀਕਲਾਂ ਵਾਲੀ। ਉਹ ਬੰਦੇ ਨੂੰ ਪੀਜੀਆਈ ਦੀ ਰਿਪੋਰਟ ਆਈ ਆ, ਜਿਹੜਾ 45 ਘੱਟ ਤੋਂ 45 ਦਿਨ ਦਾ ਕੋਰਸ ਹੁੰਦਾ ਵਾ, ਉਹਨੂੰ ਲੋਕ 3-3 ਸਾਲਾਂ ਦੇ ਖਾਈ ਜਾਂਦੇ ਨੇ, ਉਹਨੂੰ 3-3 ਸਾਲਾਂ ਦੇ ਖਾਈ ਜਾਂਦੇ ਨੇ, ਜਿੱਥੇ ਉਹ ਲੀਵਰ ਗੁਰਦੇ ਖਰਾਬ ਕਰਦੀ ਆ। ਕਿਉਂ ਬੇਬੀ ਟਿਊਬ ਸੈਂਟਰ ਦੇ ਵਿੱਚ ਲੋਕ ਜਾ ਕੇ ਬੱਚੇ ਯੂਪੀ ਬਿਹਾਰ ਦੇ ਕਰਵਾਈ ਜਾਂਦੇ ਨੇ। ਮੈਂ ਫੇਰ ਕਹਿ ਦਿੰਦਾ ਵਾ, ਮੈਂ ਸਾਰਿਆਂ ਦੇ ਨਹੀਂ ਕਹਿੰਦਾ, ਕੋਈ ਪੜ੍ਹੀਆਂ ਲਿਖੀਆਂ ਫੈਮਲੀਆਂ ਵੀ ਹੁੰਦੀਆਂ ਨੇ ਜਿਹੜੇ ਚਾਚੇ ਤਾਏ ਮਾਮੇ ਦੇ ਮੁੰਡਿਆਂ ਦਾ ਬੀਰਜ ਲੈ ਕੇ ਪਵਾ ਲੈਂਦੇ ਨੇ, ਪਰ ਜ਼ਿਆਦਾਤਰ ਬੇਬੀ ਟਿਊਬ ਸੈਂਟਰਾਂ 'ਚ ਜੰਮਣ ਵਾਲੇ ਬੱਚੇ ਯੂਪੀ ਬਿਹਾਰੀਆਂ ਦੇ ਹੁੰਦੇ ਨੇ। ਆ ਗੋਲੀਆਂ ਲੱਖਾਂ ਬੰਦਾ ਗੋਲੀਆਂ ਖਾਂਦਾ ਵਾ, ਕਿੰਨੇ ਬੰਦਿਆਂ ਨੂੰ ਖੱਸੀ ਨਮਰਦ ਕਰੀ ਜਾਂਦੇ ਨੇ ਇਹ। ਦੱਸ ਬਾਈ, ਇਹਦੀ ਜਗ੍ਹਾ ਤੇ ਜਦ ਉਹਨੂੰ ਨਕਲੀ ਫੀਮ ਦੇ ਸਕਦੇ ਨੇ, ਫਿਰ ਉਹ ਪਤੰਦਰੋ ਤੁਸੀਂ ਉਹ ਵਿਚਾਰੇ ਨੂੰ ਅਸਲੀ ਉਹ ਦੇ ਦਿਓ। ਨਾਲੇ ਪੰਜਾਬ ਦੇ ਜਿਹੜੇ ਕਿਸਾਨ ਨੇ ਜਿਨ੍ਹਾਂ ਤੇ ਕਰਜ਼ਾਈ ਨੇ, ਉਹਨਾਂ ਦਾ ਕਰਜ਼ਾ ਉਤਰੂਗਾ। ਲੱਖਾਂ ਰੁਪਏ ਦੀ ਤੇ ਇਹਨੂੰ ਆਮਦਨ ਹੋਊਗੀ ਪੰਜਾਬ ਗਵਰਨਮੈਂਟ ਨੂੰ। 1,60 ਕਰੋੜ ਦਾ ਬਜਟ ਆ ਸਰਕਾਰ ਦਾ ਵੀਰ ਜੀ, 50 ਲੱਖ ਬੰਦਾ ਖਾਂਦਾ ਵਾ। ਇਹਨਾਂ ਦਾ ਤਾਂ ਬਜਟ ਪਹਿਲੇ ਸਾਲ 'ਚ ਇੱਕ ਦੁੱਗਣਾ ਹੋ ਜਾਊਗਾ। ਇੰਨਾ ਪੈਸਾ ਜੋ ਫੀਮ ਡੋਡਿਆਂ ਦੇ ਵਿੱਚ ਨਹੀਂ, ਇਹੀ ਪੈਸਾ ਜਾਂ ਮਾਫੀਆ ਖਾ ਰਿਹਾ ਜਾਂ ਬਾਹਰਲੇ ਸੂਬਿਆਂ ਨੂੰ ਜਾ ਰਿਹਾ। ਹੋਰ ਗੱਲ ਛੱਡੋ, ਜਿਹੜਾ ਤੁਸੀਂ USA ਦੀ ਗੱਲ ਕਰਦੇ ਹੋ, ਜਿਹੜੇ ਬਾਹਰਲੇ ਦੇਸ਼ਾਂ ਨੇ ਸਾਡੇ ਪੰਜਾਬ ਦੇ ਵਿੱਚ ਪਾਬੰਦੀ ਲਵਾਈ, ਦੇਸ਼ ਦੇ ਵਿੱਚ ਅਫੀਮ ਡੋਡਿਆਂ ਦੇ ਪਾਬੰਦੀ ਲਵਾਈ, ਉਹੀ ਇੰਗਲੈਂਡ ਦੇ ਵਿੱਚ ਲੋਕ ਘਰਾਂ 'ਚ ਡੋਡੇ ਬੀਜ ਰਹੇ ਨੇ, ਕੈਨੇਡਾ ਦੇ ਵਿੱਚ ਡੋਡੇ ਵਿਕ ਰਹੇ ਨੇ। ਉੱਥੇ ਲੀਗਲ ਚੱਲਦਾ ਤੇ ਸਾਡੇ ਸਾਲਿਆਂ ਨੇ ਪਾਬੰਦੀ ਲਵਾਤੀ। ਹੁਣ ਇੰਗਲੈਂਡ ਸਾਡੇ ਤੋਂ 13,000 ਰੁਪਏ ਕਿਲੋ ਫੀਮ ਲੈ ਕੇ ਜਾਂਦਾ, ਉਹੀ ਫੀਮ ਦਾ 45 ਲੱਖ ਰੁਪਇਆ ਬਣਾਉਂਦਾ, ਜਿਹੜੇ ਕਿ ਆਪਰੇਸ਼ਨ ਥੀਏਟਰਾਂ ਦੇ ਵਿੱਚ ਇੰਜੈਕਸ਼ਨ ਵਰਤੇ ਜਾਂਦੇ ਨੇ, ਸਰਜਰੀਆਂ ਦੇ ਵਿੱਚ ਇੰਜੈਕਸ਼ਨ ਵਰਤੇ ਜਾਂਦੇ ਨੇ। ਐਤਕੀ ਭਾਰਤ ਦੇਸ਼ ਨੇ ਇਰਾਨ ਤੋਂ 31,000 ਕਰੋੜ ਦੀ ਫੀਮ ਮੰਗਾਈ ਆ। ਫਿਰ ਦੱਸੋ ਵੀ ਪੰਜਾਬ ਦੇ ਕਿਸਾਨ ਤੇ ਦੇਸ਼ ਦੇ ਕਿਸਾਨ ਫੀਮ ਪੈਦਾ ਨਹੀਂ ਕਰ ਸਕਦੇ? ਸਭ ਕੁਝ ਹੋ ਸਕਦਾ। ਇਹਦੇ ਕਰਕੇ ਵੀਰੇ ਪੰਜਾਬ ਹੈ, ਇਹ ਤਾਂ ਹੁਣ ਅਕਾਲ ਪੁਰਖ ਪਰਮਾਤਮਾ ਕਿਰਪਾ ਕਰੇ। ਪੰਜਾਬ ਦੇ ਲੋਕ ਜਿਹੜੇ 85% ਤੁਰਦੀਆਂ ਫਿਰਦੀਆਂ ਲਾਸ਼ਾਂ ਨੇ, ਮੁਰਦੇ ਲੋਕ ਨੇ, ਉਹਨਾਂ 'ਚ ਅਣਖ ਤੇ ਗੈਰਤ ਜਾਗੇ। ਪੰਜਾਬ ਦੇ ਵਿੱਚ ਇੱਕ ਲੋਕ ਰੋ ਉੱਠੇ ਤਾਂ ਬਾਈ ਜੀ ਨਸਲਾਂ ਬਚ ਸਕਦੀਆਂ ਨੇ, ਤਾਂ ਲੁੱਟਾਂ ਖੋਟਾਂ ਹੋਰ ਘਟ ਸਕਦੀਆਂ ਨੇ, ਜਾਂ ਜੇਲ੍ਹਾਂ ਦੀ ਗਿਣਤੀ ਘਟ ਸਕਦੀ ਹੈ। ਨਹੀਂ ਤਾਂ ਬਾਈ ਜੀ ਰੱਬ ਰੱਖਾ, ਜਿਸ ਪੰਜਾਬ ਸੂਬੇ ਦੇ ਵਿੱਚ 80% ਮੁਰਦਾ ਲੋਕ ਹੋਣ ਤੇ ਜਿਹੜੇ 15% ਹੀ ਲੋਕ ਆਏ ਹੋਏ ਨੇ ਜਾਗਦੀਆਂ ਜ਼ਮੀਰਾਂ ਵਾਲੇ, ਜਿਹੜੇ ਆ ਝੋਟੇ ਦੇ ਆਏ ਹੋਏ ਨੇ, ਇਹ 15% ਆ ਜਾਗਦੀਆਂ ਜ਼ਮੀਰਾਂ ਵਾਲੇ ਹੀ ਨੇ। ਜਿਹੜੇ ਕਿ ਅਸੀਂ ਹੁਣ 150-170 ਕਿਲੋਮੀਟਰ ਤੋਂ ਆਏ ਆ। ਅਸੀਂ ਮੁਰਦਿਆਂ ਦੇ ਵਿੱਚ ਤਾਂ ਨਹੀਂ ਆਉਂਦੇ ਵੀ 85-84 ਲੱਖ ਜੂਨਾ ਭੁਗਤ ਕੇ ਜੰਮੇ ਆ, ਬੱਚੇ ਪੈਦਾ ਕਰ ਲਏ, ਖਾ ਲਿਆ ਪੀ ਲਿਆ, ਜਿਵੇਂ ਜਿੱਥੇ ਮਾਂ ਫੂਕ ਹੋਈ ਆ, ਜਿੱਥੇ ਪਿਓ ਫੂਕ ਹੋਇਆ, ਅਸੀਂ ਵੀ ਉੱਥੇ ਫੂਕ ਜੀਏ। ਅਸੀਂ ਕੁਛ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਸਰਬੰਸਦਾਨੀ ਬਾਜਾਂ ਵਾਲੇ ਨੇ ਸੰਘਰਸ਼ ਕਰਨਾ ਸਿਖਾਇਆ ਵਾ। ਅਸੀਂ ਆਪਣੇ ਬਾਜਾਂ ਵਾਲੇ ਦੇ ਰਸਤੇ ਤੇ ਇੱਕ ਤਿਣਕਾ ਭਰਤਾ ਚੱਲ ਰਹੇ ਆ, ਤਾਂ ਕਰਕੇ ਪਾਣੀ ਨੂੰ ਬਚਾਉਣ ਲਈ, ਨਸਲਾਂ ਨੂੰ ਬਚਾਉਣ ਲਈ, ਅਫੀਮ ਡੋਡਿਆਂ ਨੂੰ ਲਾਗੂ ਕਰਾਉਣ ਲਈ, ਤਾਂ ਕਰਕੇ ਬਾਈ ਜੀ 7.5 ਸਾਲਾਂ ਤੋਂ ਜਿੰਨੀ ਔਕਾਤ ਆ ਉਹਨਾਂ ਕੰਮ ਕਰ ਰਹੇ ਆ। ਬਹੁਤ ਬਹੁਤ ਧੰਨਵਾਦ ਬਾਈ ਜੀ। ਸੋ ਇਹ ਸਨ ਸਾਡੇ ਨਾਲ ਡਾਕਟਰ ਰਣਜੀਤ ਸਿੰਘ ਹੁਣੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਪੰਜਾਬ ਦੇ ਵਿੱਚ ਡੀਪ ਸਟੇਟ ਦੇ ਜ਼ਰੀਏ ਕੀ ਕੁਝ ਚੱਲਦਾ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।